व्यूअर्स वेलकम बैक ऑन प्रोग्राम। व्यूअर्स हुण आपां गलबात करन जा रहे हैं कि पंजाब विच भगवंत मान दी अगवाई वाली आम आदमी पार्टी दी सरकार पंजाब दे साधना अते पुलिस दा जिहड़ा इस्तेमाल करके केजरीवाल नूं प्रमोट करन ते लगी हुई है। सो इस बारे आपां गलबात करन जा रहे हैं और नाल ही गुरबाणी विचारां दी सांझी तुहाडे नाल पाई जाएगी। सो असीं चाहांगे कि तुसां नाल इसे तरह बने रहना, देखण सुनने आने लिख ली तरह सब दा बहुत बहुत धन्नवाद जी। डॉक्टर साहब की कहना चाहोगे? देखो, भगवंत मान दी सरकार पिछले लगभग 1 महीने च विदिन प्रोविंस ਜਾਂ सूबे ਦੇ परफॉर्म ਕਰਨ 'ਚ ਪੂਰੀ ਤਰ੍ਹਾਂ ਫੇਲ ਹੋਈ ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਲੁੱਟ ਖਸੁੱਟ ਮਚੀ ਹੋਈ ਹੈ। ਕਰਪਸ਼ਨ ਅੱਗੇ ਨਾਲੋਂ ਵੀ ਜ਼ਿਆਦਾ ਹੈ। ਕਿਸਾਨ ਜਿਹੜੇ ਨੇ ਉਹਨਾਂ ਦੀ ਖੁਦਕੁਸ਼ੀਆਂ ਦੀ ਗਿਣਤੀ ਹੋਰ ਵੀ ਵੱਧ ਗਈ ਹੈ ਕਿਉਂਕਿ ਕਰੰਟ ਜੋ ਸਿਚੁਏਸ਼ਨ ਚੱਲ ਰਹੀ ਹੈ। ਈਵਨ ਇੱਕ ਕਲੌਜ਼ ਜਿਹੜਾ ਕਿ ਸਸਪੈਂਡ ਕਰਵਾਇਆ ਗਿਆ ਸੀ ਕੁਝ ਸਾਲ ਪਹਿਲਾਂ ਕਿ ਅਦਾਲਤਾਂ ਜਾਂ ਗ੍ਰਿਫਤਾਰੀਆਂ ਨਹੀਂ ਹੋ ਸਕਦੀਆਂ ਉਹਨਾਂ ਕਿਸਾਨਾਂ ਦੀਆਂ ਜਿਨ੍ਹਾਂ ਨੇ ਕਿਸ਼ਤ ਜਿਹੜੀ ਹੈ ਉਹ ਕਰਜ਼ੇ ਦੀ ਵਾਪਸ ਨਹੀਂ ਮੋੜੀ, ਉਹਨੂੰ ਸਸਪੈਂਡ ਕਰਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ। ਪਰ ਇਸ ਦੇ ਨਾਲ ਕਿਵੇਂ ਪੰਜਾਬ ਦੇ ਸਾਧਨ ਔਰ ਪੰਜਾਬ ਦੀ ਪੁਲਿਸ ਉਸ ਦਾ ਮਿਸਯੂਜ਼, ਜਦੋਂ ਤੁਸੀਂ ਇਹ ਦੇਖਦੇ ਹੋ ਕਿ ਅਰਵਿੰਦ ਕੇਜਰੀਵਾਲ ਜਿਸ ਦਾ ਡ੍ਰੀਮ ਪਹਿਲਾਂ ਤਾਂ ਇਹੀ ਸੀ ਕਿ ਉਹ ਪੰਜਾਬ ਦਾ ਹਾਕਮ ਬਣੇ, ਲੇਕਿਨ ਉਹ ਗੱਲ ਚੱਲੀ ਨਹੀਂ। ਲੇਕਿਨ ਉਹਦਾ ਅਲਟੀਮੇਟ ਡ੍ਰੀਮ ਤਾਂ ਦਿੱਲੀ ਦੇ ਤਖਤ ਤੇ ਬਹਿਣਾ ਜੀ। ਔਰ ਬਿਲਕੁਲ ਮੋਦੀ ਵਾਲੀਆਂ ਨੀਤੀਆਂ, ਮੋਦੀ ਨੇ ਜੋ ਕੁਛ ਗੁਜਰਾਤ ਦੇ ਵਿੱਚ ਕੀਤਾ ਅੱਜ ਉਹਦੀਆਂ ਅੱਖਾਂ ਸਾਹਮਣੇ ਕੇਜਰੀਵਾਲ ਉਹਦੀ ਪਾਰਟੀ ਦੇ ਜੋ ਜਹਾਂਗੀਰਪੁਰੀ 'ਚ ਹੋਇਆ, ਉਸ ਤੋਂ ਪਹਿਲਾਂ 2020 ਟਰੰਪ ਦੀ ਵਿਜ਼ਿਟ ਵੇਲੇ, ਲੇਕਿਨ ਉਸ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਤੁਸੀਂ ਕੋਈ ਉਹਦਾ ਕੇਜਰੀਵਾਲ ਦਾ ਟਵੀਟ, ਕੋਈ ਬਿਆਨ ਨਹੀਂ ਦੇਖੋਗੇ ਜਿਹਦੇ 'ਚ ਉਹਨੇ ਕੰਡੈਮ ਕੀਤਾ ਹੋਏ। ਰਾਦਰ ਉਹ ਤਾਂ ਹਨੂੰਮਾਨ ਜਯੰਤੀ ਦੀਆਂ ਤੇ ਦੂਸਰੀਆਂ ਵਧਾਈਆਂ ਦੇ ਰਿਹਾ, ਲੇਕਿਨ ਉਹਨੂੰ ਇਹ ਨਹੀਂ ਹੈ ਵੀ ਉਸ ਹਨੂੰਮਾਨ ਜਯੰਤੀ ਦੀ ਆੜ ਦੇ ਵਿੱਚ ਕਿਵੇਂ ਜਹਾਂਗੀਰਪੁਰੇ ਦੇ ਜਿਹੜੇ ਗਰੀਬ ਮੁਸਲਮਾਨ, ਔਰ ਉਹ ਵੈਸਟ ਬੰਗਾਲ ਤੋਂ ਉਹਨਾਂ ਦਾ ਕੋਈ ਬੰਗਲਾਦੇਸ਼ ਨਾਲ ਆਗਾ ਦੇਗਾ ਨਹੀਂ ਹੈ, ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਹੋ ਰਹੇ ਨੇ ਔਰ ਉਹਨੇ ਮੂੰਹ ਬੰਦ ਰੱਖਿਆ ਹੋਇਆ। ਹੁਣ ਜਿਹੜੇ ਕੱਲ੍ਹ ਤੱਕ ਇਹਦੇ ਸਾਥੀ ਰਹੇ ਜਿਨ੍ਹਾਂ ਦੇ ਵਿੱਚ ਕੁਮਾਰ ਵਿਸ਼ਵਾਸ ਜਿਹੜਾ ਫਾਊਂਡਰ ਆਮ ਆਦਮੀ ਪਾਰਟੀ ਦਾ, ਪਰ ਐਨ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਇਹ ਬਿਆਨ ਦਿੱਤਾ ਸੀ ਕਿ ਜੀ ਇਹ ਕੇਜਰੀਵਾਲ ਖਾਲਿਸਤਾਨੀਆਂ ਨਾਲ ਰਲਿਆ ਹੋਇਆ। ਮੇਰੇ ਨਾਲ ਗੱਲ ਕਰਦਿਆਂ ਉਹਨੇ ਕਿਹਾ ਸੀ ਕਿ ਕੋਈ ਫਿਕਰ ਨਾ ਕਰ, ਤੂੰ ਬਾਕੀ ਭਾਰਤ ਦਾ ਪ੍ਰਾਈਮ ਮਿਨਿਸਟਰ ਬਣ ਜਾਈਂ, ਮੈਂ ਖਾਲਿਸਤਾਨ ਦਾ ਬਣ ਜਾਵਾਂਗਾ ਔਰ ਰਲ ਕੇ ਅਸੀਂ ਫਿਰ ਮੌਜਾਂ ਕਰਾਂਗੇ। ਔਰ ਇਹ ਹਾਲਾਂਕਿ ਕੁਮਾਰ ਵਿਸ਼ਵਾਸ ਪੱਕਾ ਜਿਹੜਾ ਫਿਰਕੂ ਜ਼ਹਿਨੀਅਤ ਵਾਲਾ ਹਿੰਦੂਤਵੀ ਹੈ, ਹੁਣ ਤਾਂ ਉਹਨੇ ਪ੍ਰੋਪਰਲੀ ਬੀਜੇਪੀ ਜੁਆਇਨ ਕੀਤੀ ਹੋਈ ਹੈ। ਔਰ ਲੇਕਿਨ ਇਹ ਜਿਹੜਾ ਉਸ ਦਾ ਕਹਿਣਾ, ਭਾਵੇਂ ਉਹਦੀ ਇੱਕ ਆਪਣੀ ਫਰਸਟ੍ਰੇਸ਼ਨ ਸੀ ਕਿਉਂਕਿ ਰਾਜ ਸਭਾ ਦੀਆਂ ਸੀਟਾਂ ਉਸ ਤੋਂ ਪਹਿਲਾਂ ਦਿੱਲੀ 'ਚੋਂ 2 ਮੈਂਬਰ ਨਾਮਜ਼ਦ ਹੋਣੇ ਸੀ ਔਰ ਕੁਮਾਰ ਵਿਸ਼ਵਾਸ ਚਾਹੁੰਦਾ ਸੀ ਵੀ ਮੈਨੂੰ ਰਾਜ ਸਭਾ 'ਚ ਭੇਜ ਦੇ, ਲੇਕਿਨ ਉਹਨੇ ਕਰੋੜਾਂ ਲੈ ਕੇ ਉਹ ਮਿੱਤਲ ਕੇ ਕਿਹੜੇ ਨੇ 2 ਉਹਨਾਂ ਨੂੰ ਭੇਜ ਦਿੱਤਾ। ਹੁਣ ਇਹ ਇੱਕ ਉਹਦਾ ਹੱਕ ਹੈ ਕਹਿਣ ਦਾ। ਇਸੇ ਤਰ੍ਹਾਂ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਪਹਿਲਾਂ MLA ਰਹੀ ਅਲਕਾ ਲਾਂਬਾ, ਹਾਲਾਂ ਉਹ ਵੀ ਇੱਕ ਫਿਰਕੂ ਹਿੰਦੂਤਵਨ ਉਹਦੀ ਸੋਚ ਹੈ, ਸੀਸਕਾਂ ਏਰੀਏ ਨੂੰ ਰਿਪਰੈਜ਼ੈਂਟ ਕਰਦੀ ਹੈ। ਹੁਣ ਉਹ ਕਾਂਗਰਸ ਦੇ ਵਿੱਚ ਹੈ। ਉਹਨੇ ਵੀ ਕੇਜਰੀਵਾਲ ਬਾਰੇ ਕਿ ਭਾਈ ਇਹ ਤਾਂ ਹੈ ਇਹ ਕੁਛ ਹੋਰ ਹੈ, ਬਾਹਰ ਇਹਦੇ ਖਲ ਕੋਈ ਹੋਰ ਪਾਈ ਹੋਈ ਹੈ। ਹੁਣ ਪੰਜਾਬ ਦੇ ਸਾਧਨ, ਪੰਜਾਬ ਦੀ ਪੁਲਿਸ ਜਾਂ ਪੰਜਾਬ ਦੇ ਰਿਸੋਰਸਿਸ ਕਿਵੇਂ ਵਰਤੇ ਜਾ ਰਹੇ ਨੇ, ਬੀਤੇ ਦਿਨ ਅਸੀਂ ਇਹ ਦੇਖਿਆ ਕਿ ਕਿਵੇਂ ਇਹਨਾਂ 2 ਬਿਆਨਾਂ ਦੇ ਆਧਾਰ ਦੇ ਉੱਤੇ ਅਲਕਾ ਲਾਂਬਾ ਦੇ ਖਿਲਾਫ ਵੀ, ਕੁਮਾਰ ਵਿਸ਼ਵਾਸ ਦੇ ਵੀ ਰੂਪਨਗਰ ਜ਼ਿਲ੍ਹਾ 'ਚ ਪੁਲਿਸ ਰਿਪੋਰਟ, ਪੁਲਿਸ ਦੀ ਪਾਰਟੀ ਕੁਮਾਰ ਵਿਸ਼ਵਾਸ ਦੇ ਘਰ 'ਚ ਦੂਜੀ ਸਟੇਟ 'ਚ ਪਹੁੰਚ ਜਾਂਦੀ ਹੈ ਉਹਨੂੰ ਗ੍ਰਿਫਤਾਰ ਕਰਨ ਲਈ। ਅਲਕਾ ਲਾਂਬਾ ਦੇ ਘਰ ਵੀ ਜਾ ਕੇ ਉਹਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਜਾਂਦਾ। ਹੁਣ ਇਹ ਇਸ ਹੱਦ ਤੱਕ ਅਸੀਂ ਤਾਂ ਹਿੰਦੂਤਵੀਆਂ ਦੀ, ਬੀਜੇਪੀ ਦੀ ਬਦਲਾਖੋਰੀ ਜਾਂ ਦੂਜੇ ਦੀ ਗੱਲ ਕਰਦੇ ਹਾਂ, ਪਰ ਕਿਵੇਂ ਪੰਜਾਬ ਦੇ ਸਾਧਨ, ਔਰ ਇਹ ਇਕੱਲਾ ਮੇਰਾ ਕਹਿਣਾ ਨਹੀਂ ਹੈ, ਈਵਨ ਜਿਹਨੂੰ ਕਾਂਗਰਸ ਲੈਜਿਸਲੇਟਿਵ ਪਾਰਟੀ ਦਾ ਪ੍ਰਧਾਨ ਬਣਾਇਆ ਕਾਂਗਰਸ ਨੇ, ਪ੍ਰਤਾਪ ਸਿੰਘ ਬਾਜਵਾ, ਉਹਨੇ ਕਿਹਾ ਆਮ ਆਦਮੀ ਪਾਰਟੀ ਯੂਜ਼ਿੰਗ ਪੰਜਾਬ ਰਿਸੋਰਸਿਸ ਟੂ ਇਨਕਰੀਜ਼ ਇਟਸ ਰੀਚ, ਕਿ ਦੂਰ ਤੱਕ ਫੈਲਣ ਲਈ। ਔਰ ਅਸੀਂ ਦੇਖਿਆ ਭਗਵੰਤ ਮਾਨ ਦੇ ਨਾਲ ਦੇ ਪੁਲਿਸ ਕਮਾਂਡੋ ਤੇ ਗਾਰਡ ਲੈ ਕੇ ਕੇਜਰੀਵਾਲ ਹਿਮਾਚਲ ਤੇ ਗੁਜਰਾਤ 'ਚ ਘੁੰਮਦਾ ਰਿਹਾ। ਔਰ ਇਸੇ ਤਰ੍ਹਾਂ ਆਫਟਰ ਕੁਮਾਰ ਵਿਸ਼ਵਾਸ ਨਾਓ ਕਾਂਗਰਸ ਅਲਕਾ ਲਾਂਬਾ ਔਨ ਪੰਜਾਬ ਪੁਲਿਸ ਰਡਾਰ ਓਵਰ ਸਟੇਟਮੈਂਟ ਅਗੇਂਸਟ ਕੇਜਰੀਵਾਲ, ਇਹ ਵੀ ਸਾਹਮਣੇ ਆਇਆ ਕਿ ਭਾਈ ਉਸ ਦੇ ਖਿਲਾਫ ਵੀ ਹੈ। ਕਾਂਗਰਸ ਨੇ ਖੁੱਲ੍ਹ ਕੇ ਕਿਹਾ ਕਿ ਆਮ ਆਦਮੀ ਪਾਰਟੀ ਮਿਸਯੂਜ਼ਿੰਗ ਪੰਜਾਬ ਪੁਲਿਸ ਟੂ ਸੈਟਲ ਏ ਸਕੋਰ। ਸੋ ਇਹ ਸਭ ਦੇ ਚਲਦੇ ਹੁਣ ਅਸਲੀ ਇਸ਼ੂ ਸਭ ਪਾਸੇ ਚਲੇ ਗਏ ਕਿ ਭਾਈ ਕੀ ਹੈ, ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ, ਚੰਡੀਗੜ੍ਹ ਦੇ ਮੁੱਦੇ 'ਤੇ ਦੂਸਰਾ। ਔਰ ਇਹ ਅਸੀਂ ਜਿਵੇਂ ਕਿਹਾ ਕਿ ਵੀ ਇਹ ਕੇਜਰੀਵਾਲ ਦੀ ਈਗੋ ਮੈਸਾਜ ਹੈ। ਹੁਣ ਭਗਵੰਤ ਮਾਨ ਨੂੰ ਉਹ ਟਿਕਟ ਤਾਂ ਦੇਣਾ ਨਹੀਂ ਹੈ ਉਹਨੇ,
ਹੁਣ ਵੀ ਰਨ ਤਾਂ ਉਹੀ ਕਰ ਰਿਹਾ ਸਾਰੇ ਸ਼ੋਅ ਨੂੰ, ਜਿਵੇਂ ਸੀਨੀਅਰ ਅਫਸਰ ਬਿਊਰੋਕਰੈਟ ਸੱਦ ਕੇ ਉਹਨੇ ਬਰੀਫਿੰਗ ਦਿੱਤੀ। ਪਰ ਇਸ ਹੱਦ ਤੱਕ ਜਾ ਕੇ ਭਗਵੰਤ ਮਾਨ ਪੰਜਾਬ ਦੇ ਸਾਧਨਾਂ ਨੂੰ ਵਰਤੇਗਾ ਜਾਂ ਵਰਤ ਰਿਹਾ, ਇਹ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਏਗਾ ਕਿ ਭਾਈ ਕੇਜਰੀਵਾਲ ਵੈਸੇ ਡੀ ਫੈਕਟੋ ਚੀਫ ਮਿਨਿਸਟਰ ਤਾਂ ਕੇਜਰੀਵਾਲ ਹੀ ਹੈ, ਪਰ ਇਸ ਹੱਦ ਤੱਕ ਪੰਜਾਬ ਪੁਲਿਸ ਜਾ ਕੇ ਦੂਜੀਆਂ ਸਟੇਟਾਂ ਦੇ ਵਿੱਚ ਹਰਾਸ ਕਰੇਗੀ ਉਹਨਾਂ ਨੂੰ ਜਿਨ੍ਹਾਂ ਨੇ ਉਹਦੇ ਖਿਲਾਫ ਕੋਈ ਬਿਆਨ ਦਿੱਤਾ ਹੋਇਆ। ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਉੱਥੇ ਕਿਸ ਕਿਸਮ ਦਾ ਸੈਟਅਪ ਹੈ। ਬਿਲਕੁਲ। ਔਰ ਕਨਕਲੂਜਨ 'ਚ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ, ਕਾਇਆ ਸਾਧ ਹੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ, ਨਾਮ ਨ ਕਬਹੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ, ਗੁਰ ਪ੍ਰਸਾਦੀ ਛੁਟੀਐ, ਬਿਖ ਭਵਜਲ ਸ਼ਬਦ ਗੁਰ ਤਰਨਾ ਰਹਾਓ। ਰਹਾਓ ਦੀ ਤੁਕ ਨੂੰ ਕੇਂਦਰ 'ਚ ਰੱਖ ਕੇ ਅਸੀਂ ਵਿਚਾਰ ਕਰਦੇ ਹਾਂ ਕਿ ਹੇ ਮੇਰੇ ਮਨ, ਰੱਬ ਦੀ ਸਤਿਗੁਰੂ ਦੀ ਸ਼ਰਨ 'ਚ ਆ ਤੇ ਉਸ ਰੱਬ ਦੀ ਇਬਾਦਤ ਕਰ, ਰੱਬ ਦਾ ਸਿਮਰਨ ਕਰ, ਰੱਬ ਨੂੰ ਯਾਦ ਕਰ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ, ਸਤਿਗੁਰੂ ਦੀ ਸ਼ਰਨ 'ਚ ਆ ਕੇ ਹੇ ਮੇਰੇ ਮਨ ਉਸ ਰੱਬ ਨੂੰ ਯਾਦ ਕਰ। ਗੁਰ ਪ੍ਰਸਾਦੀ ਛੁੱਟੀ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ, ਪ੍ਰਸਾਦ ਕਿਰਪਾ ਨੂੰ ਕਹਿੰਦੇ ਨੇ, ਬਖਸ਼ਿਸ਼ ਨੂੰ ਕਹਿੰਦੇ ਨੇ, ਕਿ ਇਸ ਦੇ ਨਾਲ ਹੀ ਅਸੀਂ ਮੋਹ ਮਾਇਆ ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨ ਤੋਂ ਛੁੱਟ ਸਕਦੇ ਹਾਂ। ਬਿਖ ਭਵਜਲ ਸ਼ਬਦ ਗੁਰ ਤਰਨਾ, ਕਿ ਇਹ ਮਾਇਆ ਦਾ ਰਚਿਆ ਹੋਇਆ ਸੰਸਾਰ ਜਿਹੜਾ ਬਿਖ ਹੈ, ਜ਼ਹਿਰ ਵਾਂਗ ਹੈ, ਅਸੀਂ ਇਸ ਦੇ ਵਿੱਚ ਫਸੇ ਹੋਏ ਹਾਂ। ਜੇ ਇਸ ਭਵਜਲ ਤੋਂ ਕੋਈ ਚੀਜ਼ ਤਾਰ ਸਕਦੀ ਹੈ ਤੇ ਉਹ ਰੱਬ ਦੀ ਯਾਦ ਹੈ, ਰੱਬ ਦਾ ਨਾਮ ਹੈ, ਤੇ ਇਹ ਸਤਿਗੁਰੂ ਦੀ ਸ਼ਰਨ ਆਇਆ ਹੀ ਸੰਭਵ ਹੈ। ਔਰ ਫਿਰ ਉਹਨਾਂ ਯਤਨਾਂ ਵੱਲ ਜਿਹੜੇ ਲੋਕ ਜਪ ਤਪ ਸੰਜਮ ਦੂਸਰੇ ਡਿਸਿਪਲਿਨਸ ਨੇ ਉਹਨਾਂ ਵੱਲ ਇਸ਼ਾਰਾ ਕਰਦੇ ਆ। ਗੁਰੂ ਸਾਹਿਬ ਨੇ ਫਰਮਾਇਆ ਕਿ ਕਾਇਆ ਸਾਧ ਹੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ, ਕਿ ਸਰੀਰ ਦੇ ਉੱਤੇ ਸਾਧਨਾ, ਸਾਧੂ ਸ਼ਬਦ ਆਇਆ ਹੀ ਇਸ ਤੋਂ, ਸਾਧਨਾ ਕਾਬੂ ਕਰਨਾ ਆਪਣੀਆਂ ਡਿਜ਼ਾਇਰਸ ਦੇ ਉੱਤੇ, ਸਖਤੀ ਪੈਨੈਂਸ ਤਪ, ਕਿ ਭਾਵੇਂ ਜਿੰਨੇ ਮਰਜ਼ੀ ਤੁਸੀਂ ਸਰੀਰ ਨੂੰ, ਸਰੀਰ ਦੀਆਂ ਡਿਜ਼ਾਇਰਸ ਨੂੰ ਕਾਬੂ 'ਚ ਰੱਖਣ ਦੇ ਲਈ, ਕਾਇਆ ਨੂੰ ਸਾਧਣ ਦੇ ਲਈ ਯਤਨ ਕਰੋ। ਉਰਦ ਤਪ ਕੇ ਭਾਵੇਂ ਪੁੱਠੇ ਲਟਕੇ, ਇਹ ਵੀ ਹੁੰਦਾ ਸੀ ਖੂਹਾਂ ਦੇ ਵਿੱਚ ਪੁੱਠੇ ਲਟਕ ਰਹੇ ਨੇ, ਦਰਖਤਾਂ ਨਾਲ ਤਾਂ ਕਿ ਨੀਂਦ ਨਾ ਆਏ ਔਰ ਆਪਣੇ ਆਪ ਨੂੰ ਅੱਡ ਅੱਡ ਕਸ਼ਟਾਂ 'ਚੋਂ ਉਰਦ ਤਪ ਕਰੇ। ਪਰ ਗੁਰੂ ਸਾਹਿਬ ਨੇ ਕਿਹਾ ਵੀ ਇਸ ਸਾਰੇ ਦੇ ਨਾਲ ਜਿਹੜੀ ਅੰਦਰ ਹਉਮੈ ਫਸੀ ਹੋਈ ਹੈ ਉਹ ਤਾਂ ਕਿਤੇ ਨਹੀਂ ਜਾਣੀ, ਵਿੱਚੋਂ ਹਉਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬ ਹੀ ਪਾਏ। ਕਿ ਇਹ ਸਾਰੇ ਜਿਨ੍ਹਾਂ ਨੂੰ ਅਸੀਂ ਰੂਹਾਨੀਅਤ ਦੇ ਨਾਂ ਥੱਲੇ ਜਪ ਤਪ ਸੰਜਮ, ਇਹ ਸਾਰੇ ਡਿਸਪਲਿਨਸ ਦੇ ਵਿੱਚ ਜੇ ਅਸੀਂ ਫਸੇ ਰਵਾਂਗੇ, ਇਸ ਦੇ ਨਾਲ ਨਾ ਹਉਮੈ ਅੰਦਰੋਂ ਮਰੇਗੀ ਤੇ ਨਾ ਹੀ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋਏਗੀ। ਜੇ ਪ੍ਰਾਪਤੀ ਹੈ ਗੁਰ ਕੈ ਸ਼ਬਦ ਜੀਵਤ ਮਰੈ, ਜੇ ਤੁਹਾਡੇ ਅੰਦਰ ਗੁਰੂ ਦਾ ਸ਼ਬਦ ਪੁੜ ਗਿਆ ਤੇ ਫਿਰ ਤੁਸੀਂ ਜਿਉਂਦਿਆਂ ਮਰ ਗਏ। ਇਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਕਬੀਰ ਸਤਿਗੁਰ ਸੂਰਮੇ, ਵਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਲੇਜੇ ਛੇਕ। ਕਿ ਜਦੋਂ ਗੁਰੂ ਦਾ ਸ਼ਬਦ ਤੁਹਾਡੇ ਅੰਦਰ ਨੂੰ ਭੇਦ ਜਾਂਦਾ ਹੈ ਤੇ ਮਾਨੋ ਤੁਸੀਂ ਜਿਉਂਦਿਆਂ, ਤੁਹਾਡੀ ਹਉਮੈ ਖਤਮ ਹੋ ਗਈ। ਹਉਮੈ ਖਤਮ ਹੋਣ ਨੂੰ ਹੀ ਜਿਉਂਦਿਆਂ ਮਰਨਾ ਕਹਿੰਦੇ ਨੇ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਤੇ ਜਦੋਂ ਇਹ ਹਉਮੈ ਖਤਮ ਹੋ ਗਈ, ਗੁਰੂ ਦਾ ਸ਼ਬਦ ਨੇ ਅੰਦਰ ਭੇਤ ਦਿੱਤਾ, ਅੰਦਰ ਪੀਅਰਸ ਕਰ ਦਿੱਤਾ ਤੇ ਆ ਕੇ ਅੰਦਰ ਨਾਮ ਵਸ ਗਿਆ। ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ, ਪੰਡਤ ਪੜੈ ਬੰਧਨ ਮੋਹ ਬਾਧਾ, ਨਹਿ ਬੂਝੈ ਵਿਖਿਆ ਵਿਕਾਰ, ਸਤਿਗੁਰ ਮਿਲਿਐ ਤ੍ਰਿਕੁਟੀ ਛੂਟੈ, ਚੌਥੈ ਪਦ ਮੁਕਤ ਦੁਆਰ। ਕਿ ਤਿੰਨ ਗੁਣ ਰਜੋ ਤਮੋ ਸਤੋ ਜਿਨ੍ਹਾਂ ਦੇ ਵਿੱਚ ਮਨੁੱਖ ਫਸਿਆ ਹੁੰਦਾ ਹੈ, ਇਹ ਜਿਹੜਾ ਨਾਲ ਵਿਕਾਰਾਂ ਦਾ ਪੂਰਾ ਉਸ ਦੇ ਨਾਲ ਅਸਰਅੰਦਾਜ਼ ਹੁੰਦੇ ਨੇ। ਜੇ ਵਾਹਿਗੁਰੂ ਦਾ ਨਾਂ ਆਏ ਤੇ ਤਿੰਨੋਂ ਹੀ ਰਜੋ ਤਮੋ ਸਤੋ ਜਿਹੜੇ ਨੇ ਪੈਰਿਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਔਰ ਇਹ ਦੁਬਿਧਾ ਦੇ ਵਿੱਚ ਫਸ ਕੇ ਅਸੀਂ ਦੁਨੀਆ ਦੇ ਵਿੱਚ ਫਸੇ ਹੋਏ ਹਾਂ। ਇਹ ਦੂਜਾ ਭਾਵ ਵਿਕਾਰ, ਇਹ ਆਪਣੇ ਆਪ ਦੇ ਵਿੱਚ ਦੁਬਿਧਾ ਜਿਹੜੀ ਹੈ, ਡਿਊਲਿਟੀ, ਸਸਪੀਸ਼ਨ। ਔਰ ਪੰਡਤ ਜਿਹੜੇ ਨੇ ਉਹ ਕਿਉਂਕਿ ਲਰਨਡ ਲੋਕ ਨੇ, ਉਹਨਾਂ ਨੂੰ ਆਪਣੀ ਪੜ੍ਹਾਈ ਦਾ ਜਿਹੜਾ ਉਹ ਹੰਕਾਰ ਹੈ। ਪੰਡਤ ਪੜ੍ਹੈ
ਬੰਧਨ ਮੋਹ ਬਾਧਾ, ਲੇਕਿਨ ਜਿਹੜਾ ਮੋਹ ਦਾ ਬੰਧਨ ਹੈ ਉਹ ਪੜ੍ਹਾਈ ਦੇ ਨਾਲ, ਫੋਕੇ ਗਿਆਨ ਦੇ ਨਾਲ ਛੁੱਟਦਾ ਨਹੀਂ ਹੈ। ਬੂਝੈ ਨਹਿ ਬੂਝੈ ਵਿਖਿਆ ਪਿਆਰ, ਜਿਹੜਾ ਅੰਦਰ ਮਾਇਆ ਦੇ ਲਈ ਜਿਹੜੀ ਜ਼ਹਿਰ ਸਮਾਨ ਹੈ, ਪਿਆਰ ਹੈ, ਉਹ ਬਰਾਬਰ ਨਾਲ ਰਹਿੰਦਾ। ਨੋ ਮੈਟਰ ਤੁਸੀਂ ਕਿੰਨਾ ਗਿਆਨ ਹਾਸਲ ਕਰਦੇ ਹੋ, ਸਿਰਫ ਤੇ ਸਿਰਫ ਸਤਿਗੁਰੂ ਦੇ ਮਿਲਾਪ ਦੇ ਨਾਲ ਤ੍ਰਿਕੁਟੀ ਛੁੱਟੇ। ਇਹ ਜੋਗੀਆਂ ਦੀ ਜ਼ੁਬਾਨ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਪਾਠ ਹੈ ਕਿ ਵੀ ਤੁਸੀਂ ਇਸ 3 ਗੁਣਾਂ ਚੋਂ ਨਿਕਲ ਗਏ, ਤ੍ਰਿਕੁਟੀ ਚੋਂ ਤੁਸੀਂ ਨਿਕਲੇ, ਔਰ ਚੌਥਾ ਪਦ ਅਮਰ ਪਦ, ਜਾਂ ਜਿਸ ਨੂੰ ਅਸੀਂ ਪਰਮ ਗਿਆਨ ਦੇ ਨਾਲ ਜੋੜ ਕੇ ਕਹਿੰਦੇ ਹਾਂ ਕਿ ਭਾਈ ਉਸ ਆਤਮਿਕ ਮੁਕਤੀ, ਉਸ ਅਵਸਥਾ 'ਚ ਤੁਸੀਂ ਪਹੁੰਚੇ। ਚੌਥਾ ਪਦ ਉਹਦੇ ਲਈ, ਚੌਥਾ ਪਦ ਮੁਕਤ ਦੁਆਰ, ਕਿ ਭਾਈ ਇਸ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਜਿਹੜਾ ਇਹ ਮਾਇਆ ਦਾ, ਹਉਮੈ ਦਾ, ਵਿਕਾਰ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ ਔਰ ਤੁਸੀਂ ਉਸ ਉੱਤਮ ਅਵਸਥਾ, ਸਹਿਜ ਅਵਸਥਾ ਵਿੱਚ ਪਹੁੰਚ ਜਾਂਦੇ ਹੋ। ਗੁਰ ਤੇ ਮਾਰਗ ਪਾਈ ਹੈ, ਚੂਕੈ ਮੋਹ ਗੁਬਾਰ, ਸ਼ਬਦ ਮਰੈ ਤਾਂ ਉਧਰੈ, ਪਾਏ ਮੋਖ ਦੁਆਰ, ਗੁਰ ਪ੍ਰਸਾਦੀ ਮਿਲ ਰਹਿ, ਸੱਚ ਨਾਮ ਕਰਤਾਰ। ਕਿ ਗੁਰੂ ਦੇ ਰਾਹੀਂ ਸਾਨੂੰ ਇਸ ਰੂਹਾਨੀਅਤ ਦੇ ਰਸਤੇ ਦੀ ਸਮਝ ਪੈਂਦੀ ਹੈ। ਅੰਦਰੋਂ ਜਿਹੜਾ ਸਾਡਾ ਗੁਬਾਰ ਵਾਂਗ ਮੋਹ ਦਾ ਗੁਬਾਰ ਹੈ ਉਹ ਖਤਮ ਹੋ ਜਾਂਦਾ ਹੈ। ਸ਼ਬਦ ਦੇ ਨਾਲ ਅੰਦਰ ਸਾਡਾ ਕੀਲਿਆ ਜਾਂਦਾ ਹੈ ਔਰ ਇਸ ਦੇ ਨਾਲ ਸਾਡਾ ਉਧਾਰ ਔਰ ਅਸੀਂ ਮੋਖ ਦੁਆਰ, ਮੁਕਤੀ ਦਾ ਰਸਤਾ ਸਾਨੂੰ ਮਿਲਦਾ ਹੈ। ਔਰ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਹ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਜਿਸ ਜਿਹੜਾ ਸੱਚਾ ਹੈ, ਜਿਸ ਦਾ ਨਾਮ ਕਰਤਾਰ ਹੈ, ਕ੍ਰੀਏਟਰ ਹੈ। ਔਰ ਅਖੀਰਲੇ ਪਦ ਦੇ ਵਿੱਚ ਤੀਸਰੇ ਨਾਨਕ ਫਰਮਾਉਂਦੇ ਨੇ, ਇਹ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੈ ਉਪਾਏ, ਦੂਜੇ ਪਾਏ ਦੁਖ ਲਾਏਂਦਾ, ਬਹੁਤੀ ਦੇ ਸਜਾਏ, ਨਾਨਕ ਨਾਮ ਲੱਗੇ ਸੇ ਉਭਰੇ, ਹਉਮੈ ਸ਼ਬਦ ਗਵਾਏ। ਮਨੁਆ, ਮਨ ਦੇ ਲਈ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਜਿਹੜਾ ਮਨ ਹੈ ਇਹ ਕਮਜ਼ੋਰ ਨਹੀਂ ਹੈ, ਬਹੁਤ ਤਾਕਤਵਰ ਹੈ, ਖੁੱਟ ਹੈ। ਇਸ ਮਨ ਖੁੱਟ ਹਰ ਕਾ ਨਹੀਂ ਵਿਸਾਸ। ਸੋ ਗੁਰੂ ਸਾਹਿਬ ਨੇ ਫਰਮਾਇਆ, ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੈ ਉਪਾਏ। ਐਵੇਂ ਮਾੜੀ ਮੋਟੀ ਗੱਲ ਨਾਲ ਤੁਹਾਡਾ ਖਹਿੜਾ ਨਹੀਂ ਛੱਡੇਗਾ, ਤੁਹਾਨੂੰ ਤੁਹਾਡੀ ਵਿਕਾਰਾਂ ਤੋਂ ਖਲਾਸੀ ਨਹੀਂ ਹੋਣ ਦੇਗਾ, ਤੁਹਾਨੂੰ ਬਾਰ-ਬਾਰ ਫਸਾਏਗਾ ਉਹਦੇ 'ਚ। ਦੂਜੇ ਪਾਏ ਦੁਖ ਲਾਏਂਦਾ, ਬਹੁਤੀ ਦੇਸ, ਇਹ ਤੁਹਾਨੂੰ ਰੱਬ ਨਾਲੋਂ ਤੋੜ ਕੇ ਮਾਇਆ ਵੱਲ ਖਿੱਚ ਕੇ ਲੈ ਜਾਂਦਾ ਔਰ ਉਹਦੇ 'ਚੋਂ ਫੇਰ ਦੁੱਖ ਨਿਕਲਦਾ ਹੈ। ਨਾਨਕ ਨਾਮ ਲੱਗੇ ਸੇ ਉਭਰੇ, ਜਿਹੜੇ ਨਾਮ ਦੇ ਨਾਲ ਜੁੜ ਗਏ ਉਹ ਇਸ ਮਾਇਆ 'ਚੋਂ ਉਭਰ ਜਾਂਦੇ ਨੇ। ਹਉਮੈ ਸ਼ਬਦ ਗਵਾਏ, ਜਦੋਂ ਅੰਦਰ ਗੁਰੂ ਦਾ ਸ਼ਬਦ ਆ ਜਾਂਦਾ ਹੈ ਤੇ ਇਹੀ ਹਉਮੈ ਦਾ ਅੰਤ ਕਰਦਾ ਹੈ, ਹਉਮੈ ਨੂੰ ਮਾਰਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੂਤ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।